ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਿਆਸਤ ਦੇ ਸ਼ਤਰੰਜ ਦਾ ਖੇਡ ਇਹੋ ਜਿਹਾ ਹੈ ਜਿੱਥੇ ਹਰ ਫੈਸਲਾ ਵੇਲੇ ਸਿਰ ਕਰਨਾ ਪੈਂਦਾ ਹੈ। ਇੱਕ ਲਮੇ ਦੀ ਖਤਾ ਹੋਵੇ ਤੇ ਬਾਜ਼ੀ ਪਲਟ ਜਾਂਦੀ ਹੈ। ਕਦੀ ਪਿਆਦਾ ਸ਼ਾਹ ਨੂੰ ਡੇਗ ਲੈਂਦਾ ਹੈ, ਕਦੀ ਸ਼ਾਹ ਆਪਣੀ ਗਲਤੀ ਪਰੋਂ ਆਪੇ ਹੀ ਠੇਡਾ ਖਾ ਕੇ ਮੁੱਧਲੇ ਮੂੰਹ ਜਾ ਪੈਂਦਾ ਹੈ। ਲੱਬੈਕ ਵਾਲੇ ਕੋਲੋਂ ਵੀ ਇਹੋ ਗਲਤੀ ਹੋਈ ਕਿ ਉਹਨਾਂ ਦੀ ਕਿਆਦਤ ਨੇ ਵੇਲੇ ਸਿਰ ਠੀਕ ਫੈਸਲਾ ਨਹੀਂ ਕੀਤਾ। ਮੈਂ ਬਾਰ-ਬਾਰ ਇਹ ਗੱਲ ਦੁਹਰਾ ਰਿਹਾ ਹਾਂ ਕਿ ਮੁਰੀਦਕੇ ਵਿੱਚ ਜ਼ੁਲਮ ਹੋਇਆ, ਦੋਵਾਂ ਪਾਸਿਓਂ ਲਾਸ਼ਾਂ ਡਿੱਗੀਆਂ। ਦੋਵੇਂ ਪੰਜਾਬ ਦੇ ਪੁੱਤਰ ਸਨ, ਦੋਵੇਂ ਇਸ ਕੌਮ ਦਾ ਹਿੱਸਾ ਸਨ। ਉਹ ਕੌਮ ਜਿਹੜੀ ਇਸ ਸਾਹਨੇ ਮਗਰੋਂ ਡਾਢੀ ਗਮਜ਼ਦਾ ਹੈ। ਨਾ ਲੱਬੈਕ ਦੀ ਕਿਆਦਤ ਨੇ ਸਹੀ ਵੇਲੇ ਫੈਸਲੇ ਕੀਤੇ, ਨਾ ਉਹਨਾਂ ਨੂੰ ਹਾਲਾਤਾਂ ਦਾ ਅਦਰਾਕ ਸੀ, ਨਾ ਉਹਨਾਂ ਕਿਸੇ ਵੀ ਮੌਕੇ ਉੱਤੇ ਦੁਨੀਆ ਦੇ ਬਦਲਦੇ ਮਿਜ਼ਾਜ ਨੂੰ ਤੋਲਿਆ, ਅਤੇ ਨਾ ਹੀ ਉਹਨਾਂ ਸਿਆਸੀ ਹਵਾਲੇ ਨਾਲ ਅਜਿਹੀ ਸੋਚ ਇਖਤਿਆਰ ਕੀਤੀ ਜਿਹੜੀ ਵਾਪਸੀ ਲਈ ਹਮੇਸ਼ਾ ਕੋਈ ਨਾ ਕੋਈ ਰਾਹ ਜ਼ਰੂਰ ਛੱਡਦੀ ਹੈ। ਵੇਲਾ ਲੰਘਦਾ ਰਿਹਾ, ਹਾਲਾਤ ਵਿਗੜਦੇ ਰਹੇ ਅਤੇ ਅਖੀਰ ਸਰਕਾਰ ਨੇ ਉਹ ਕੀਤਾ ਜੋ ਸਰਕਾਰ ਨੂੰ ਨਹੀਂ ਸੀ ਕਰਨਾ ਚਾਹੀਦਾ। ਰਿਆਸਤ ਹਮੇਸ਼ਾ ਸਬਰ ਦਾ ਮੁਜ਼ਾਹਰਾ ਕਰਦੀ ਹੈ। ਸਰਕਾਰਾਂ ਵੀ ਬਰਦਾਸ਼ਤ ਕਰਕੇ ਅਗਾਂਹ ਵੱਧਦੀਆਂ ਨੇ। ਹਰ ਰਿਆਸਤ ਅਤੇ ਸਮਾਜ ਵਿੱਚ ਅਜਿਹੇ ਅਨਾਸਰ ਜ਼ਰੂਰ ਹੁੰਦੇ ਨੇ ਜਿਹੜੇ ਮੁਸ਼ਕਿਲ ਪੈਦਾ ਕਰਦੇ ਨੇ, ਜਿਨ੍ਹਾਂ ਨੂੰ ਸਮਝਾਉਣਾ ਹਮੇਸ਼ਾ ਸਰਕਾਰਾਂ ਲਈ ਚੈਲੰਜ ਰਿਹਾ ਹੈ। ਪਰ ਸੂਝ-ਬੂਝ ਰੱਖਣ ਵਾਲੀਆਂ ਸਰਕਾਰਾਂ ਇੰਤਹਾਈ ਇਕਦਾਮ ਤੋਂ ਹਮੇਸ਼ਾ ਗੁਰੇਜ਼ ਕਰਦੀਆਂ ਨੇ। ਮੈਂ ਸਮਝਦਾ ਹਾਂ ਕਿ ਮਰੀਮ ਨਵਾਜ਼ ਜਿੱਥੇ ਮੁਸਲਸਲ ਅਜਿਹੇ ਕਾਰਨਾਮੇ ਕਰ ਰਹੀ ਹੈ ਜਿਨ੍ਹਾਂ ਦੀ ਮਿਸਾਲ ਮਾਜ਼ੀ ਵਿੱਚ ਕਿਸੇ ਥਾਵੇਂ ਨਹੀਂ ਮਿਲਦੀ, ਉਸ ਕੋਲੋਂ ਇੱਕ ਅਜਿਹੀ ਗਲਤੀ ਹੋ ਗਈ ਜਿਹਨੇ ਹਮਦਰਦੀਆਂ ਕਿਸੇ ਹੋਰ ਪਾਸੇ ਮੋੜਤੀਆਂ। ਹਾਲੇ ਤੀਕਰ ਮਰੀਮ ਨਵਾਜ਼ ਜਾਂ ਉਹਨਾਂ ਦੇ ਕਿਸੇ ਖਾਸ ਵਜ਼ੀਰ ਵੱਲੋਂ ਕੋਈ ਅਜਿਹਾ ਬਿਆਨ ਸਾਹਮਣੇ ਨਹੀਂ ਆਇਆ ਜਿਹਦੇ ਵਿੱਚ ਅਸੀਂ ਇਸ ਸਾਰੇ ਮਾਮਲੇ ਨੂੰ ਪਰਖ ਸਕੀਏ। ਬਹਰਹਾਲ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮਰੀਮ ਸਰਕਾਰ ਇਸ ਬਾਰੇ ਤਫਸੀਲਾਂ ਬਰੀਫਿੰਗ ਦੇਗੀ ਅਤੇ ਉਹ ਸ਼ੁਕੂਕ ਸ਼ੁਬਾਤ ਦੂਰ ਹੋ ਜਾਣਗੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਅੱਪੜ ਰਹੇ ਨੇ। ਇਹਦੇ ਨਾਲ ਨਾਲ ਇੱਕ ਹੋਰ ਅਜਿਹਾ ਮਾਮਲਾ ਜਿਹੜਾ ਡਿਸਕਸ ਕਰਨਾ ਬਹੁਤ ਹੀ ਜ਼ਰੂਰੀ ਹੈ। ਇਹ ਮਸਲਾ ਪੰਜਾਬ ਵਿੱਚ ਹੋਣ ਵਾਲੇ ਇਤਜਾਜ, ਪੁਲਿਸ ਅਤੇ ਲੱਬੈਕ ਵਾਲਿਆਂ ਵਿਚਕਾਰ ਹੋਣ ਵਾਲੀ ਲੜਾਈ, ਕਤਲੇਆਮ ਅਤੇ ਪੁਰਤਸ਼ੱਦਦ ਕਾਰਵਾਈਆਂ ਦੇ ਦੌਰਾਨ ਸਾਡੇ ਨੈਸ਼ਨਲ ਮੀਡੀਆ ਦਾ ਟੋਟਲ ਬਲੈਕ ਆਊਟ ਹੈ। ਜ਼ਾਹਰ ਹੈ ਸਰਕਾਰ ਨੇ ਨਿਊਜ਼ ਚੈਨਲ ਨੂੰ ਅਜਿਹੇ ਕਿਸੇ ਵੀ ਇੰਤਸ਼ਾਰ ਦੀ ਕਵਰੇਜ ਤੋਂ ਇਸ ਕਰਕੇ ਰੋਕਿਆ ਕਿ ਇਹਦੇ ਨਾਲ ਹਾਲਾਤ ਵਿਗੜਨ ਦਾ ਖਦਸ਼ਾ ਹੋ ਸਕਦਾ ਹੈ। ਸਾਡੀ ਰਿਆਸਤ ਨੂੰ ਇਸ ਤੋਂ ਪਹਿਲਾਂ ਲਾਲ ਮਸਜਿਦ ਆਪਰੇਸ਼ਨ ਦੇ ਦੌਰਾਨ ਮੀਡੀਆ ਦੀ ਗੈਰ ਜ਼ਿੰਮੇਦਾਰੀ ਪਾਰੋਂ ਹੋਣ ਵਾਲੇ ਨੁਕਸਾਨ ਦਾ ਤਜਰਬਾ ਸੀ। ਸੋ ਇਹ ਫੈਸਲਾ ਕੀਤਾ ਗਿਆ ਕਿ ਮੀਡੀਆ ਉੱਤੇ ਅਜਿਹੇ ਕਿਸੇ ਵੀ ਵਾਕਿਏ ਦੀ ਕਵਰੇਜ ਤੋਂ ਗੁਰੇਜ਼ ਕੀਤਾ ਜਾਏ ਜਿਹੜਾ ਲੋਕਾਂ ਵਿੱਚ ਇਸ਼ਤਾਲ ਦਾ ਸਬੱਬ ਬਣੇ ਜਾਂ ਫਿਰ ਉਹਦੇ ਸਬੱਬੋਂ ਕਿਸੇ ਇੰਤਸ਼ਾਰ ਦਾ ਖਦਸ਼ਾ ਹੋਵੇ। ਇੱਥੋਂ ਤੱਕ ਤਾਂ ਇਹ ਗੱਲ ਮੰਨਣ ਅੰਦਰ ਆਉਂਦੀ ਹੈ, ਪਰ ਜਦ ਮੈਂ ਬਤੌਰ ਸਹਾਫੀ ਇਸ ਮਾਮਲੇ ਦਾ ਦੂਜਾ ਰੁਖ ਵੇਖਦਾ ਹਾਂ ਅਤੇ ਮੈਨੂੰ ਆਖਣਾ ਪੈਂਦਾ ਹੈ ਕਿ ਇਹ ਫੈਸਲਾ ਦੁਰਸਤ ਨਹੀਂ ਸੀ। ਤੁਸੀਂ ਆਖ ਸਕਦੇ ਹੋ ਕਿ ਸਾਡਾ ਮੀਡੀਆ ਅਤੇ ਬਾਜ਼ ਨਿਊਜ਼ ਐਂਕਰ ਹਮੇਸ਼ਾ ਤੋਂ ਜਜ਼ਬਾਤਾਂ ਦੀ ਦੁਕਾਨ ਲਾ ਕੇ ਅਜਿਹਾ ਸੌਦਾ ਵੇਚਦੇ ਨੇ ਜਿਹੜਾ ਨਫ਼ਰਤ ਦਾ ਜ਼ਹਿਰ ਬਣ ਕੇ ਸਾਡੇ ਸਮਾਜ ਨੂੰ ਉਸ ਪਾਸੇ ਲੈ ਜਾਂਦਾ ਹੈ ਜਿੱਥੇ ਰਿਆਸਤ 'ਤੇ ਸਵਾਰ ਉੱਠਣੇ ਸ਼ੁਰੂ ਹੋ ਜਾਂਦੇ ਨੇ। ਜਿਸ ਥਾਵੇਂ ਸਾਡੀ ਰਿਆਸਤ ਦੇ ਖਿਲਾਫ ਪ੍ਰਾਪੇਗੰਡਾ ਕਰਨ ਵਾਲੇ ਦੁਸ਼ਮਣ ਦੇ ਆਲਾਕਾਰ ਬਣ ਕੇ ਉਹਨਾਂ ਤਾਕਤਾਂ ਦਾ ਫਾਇਦਾ ਕਰਦੇ ਨੇ ਜਿਹੜੀਆਂ ਪਾਕਿਸਤਾਨ ਦੇ ਵਜੂਦ ਦੇ ਖਿਲਾਫ ਨੇ। ਮੈਂ ਅਜਿਹੇ ਲੋਕਾਂ ਨੂੰ ਕਦੀ ਵੀ ਸਾਫੀ ਜਾਂ ਤਜਜ਼ੀਆਕਾਰ ਮੰਨਣ ਲਈ ਤਿਆਰ ਨਹੀਂ ਜੋ ਆਪਣੀ ਸੋਚ ਨੂੰ ਹਕਾਇਕ ਉੱਤੇ ਗਾਲਬ ਕਰਕੇ ਆਪਣੀ ਦੁਕਾਨ ਚਮਕਾਉਣ ਲਈ ਸੱਚ ਦਾ ਸੌਦਾ ਕਰ ਲੈਂਦੇ ਨੇ। ਮੈਂ ਨਾ ਤਾਂ ਸੱਚ ਜਾਂ ਇਜ਼ਹਾਰੇ ਰਾਏ ਉੱਤੇ ਪਾਬੰਦੀ ਦਾ ਕਾਇਲ ਹਾਂ ਅਤੇ ਨਾ ਹੀ ਇਸ ਗੱਲ ਨੂੰ ਤਸਲੀਮ ਕਰਦਾ ਹਾਂ ਕਿ ਤੁਸੀਂ ਸੱਚ ਦੀ ਆੜ ਵਿੱਚ ਜਾਂ ਫਿਰ ਆਜ਼ਾਦੀ ਇਜ਼ਹਾਰੇ ਰਾਏ ਨੂੰ ਜਵਾਜ਼ ਬਣਾ ਕੇ ਇੰਨਾ ਕੁਝ ਬੋਲ ਜਾਓ ਕਿ ਸੱਚ ਤੁਹਾਡੇ ਮੁਬਾਲਗੇ ਦੀ ਧੂੜ ਉਹਨੇ ਲੁਕ ਜਾਏ। ਕਿਸੇ ਵੀ ਥਾਵੇਂ ਮੁਬਾਲਗਾ ਫਾਇਦੇਮੰਦ ਸਾਬਤ ਨਹੀਂ ਹੁੰਦਾ, ਅਤੇ ਜੇਕਰ ਇਹਦਾ ਤਾਲਕ ਰਿਆਸਤ ਦੀ ਸਲਾਮਤੀ ਅਤੇ ਮੁਫਾਦ ਨਾਲ ਜੁੜਿਆ ਹੋਵੇ ਤਾਂ ਫਿਰ ਯਕੀਨ ਮੰਨੋ ਬਾਜ਼ ਔਕਾਤ ਮੁਬਾਲਗਾ ਅਜਿਹਾ ਨੁਕਸਾਨ ਕਰਦਾ ਹੈ ਜਿਹਦਾ ਮੁੱਲ ਰਿਆਸਤ ਨੂੰ ਬੜੀ ਦੇਰ ਤੱਕ ਤਾਰਨਾ ਪੈਂਦਾ ਹੈ। ਬਹਰਹਾਲ ਜਿੱਥੇ ਅਜਿਹੇ ਜਾਲੀ ਅਤੇ ਨੌਸਰਬਾਜ਼ ਸਾਫੀ ਜਾਂ ਤਜਜ਼ੀਆਕਾਰ ਮੌਜੂਦ ਨੇ, ਉੱਥੇ ਅਜਿਹੇ ਲੋਕ ਵੀ ਲਪੇਟ ਵਿੱਚ ਆ ਜਾਂਦੇ ਨੇ ਜਿਨ੍ਹਾਂ ਹਮੇਸ਼ਾ ਸੱਚ ਆਖਿਆ ਅਤੇ ਸੱਚ ਬਿਆਨ ਕਰਨ ਉੱਤੇ ਕਦੇ ਵੀ ਸਮਝੌਤਾ ਨਹੀਂ ਕੀਤਾ। ਸਰਕਾਰਾਂ ਨੂੰ ਚਾਹੀਦਾ ਸੀ ਕਿ ਮੁਕੰਮਲ ਤੌਰ 'ਤੇ ਬਲੈਕ ਆਊਟ ਦੀ ਥਾਵੇਂ ਅਜਿਹੀ ਪਾਲਿਸੀ ਇਖਤਿਆਰ ਕੀਤੀ ਜਾਂਦੀ ਜਿਹਦੇ ਵਿੱਚ ਨਾ ਤਾਂ ਆਜ਼ਾਦੀ ਸਾਫ਼ ਝਰਫ ਹੁੰਦਾ ਅਤੇ ਨਾ ਹੀ ਅਜਿਹਾ ਇੰਤਸ਼ਾਰ ਦਾ ਮਾਹੌਲ ਬਣਦਾ ਜਿਹਦੇ ਨਾਲ ਰਿਆਸਤ ਦੇ ਅਮਨ ਅਮਾਨ ਨੂੰ ਕੋਈ ਖਤਰਾ ਹੁੰਦਾ। ਨਾ ਤਾਂ ਮੀਡੀਆ ਉੱਤੇ ਪਾਬੰਦੀਆਂ ਲਾਉਣਾ ਮਸਲੇ ਦਾ ਹੱਲ ਹੈ ਅਤੇ ਨਾ ਹੀ ਇਹਨੂੰ ਮਾਦਰ ਪਿਤਾ ਆਜ਼ਾਦੀ ਦੇ ਕਾਇਲ ਲੋਕਾਂ ਦੇ ਹੱਥ ਵਿੱਚ ਦੇਣਾ ਫਾਇਦੇਮੰਦ ਹੋ ਸਕਦਾ ਹੈ। ਇਸ ਟੋਟਲ ਬਲੈਕ ਆਊਟ ਦਾ ਨੁਕਸਾਨ ਇਹ ਹੋਇਆ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਖਾਸ ਕਰ ਟਵਿੱਟਰ ਉੱਤੇ ਮੁਤਹਰਕ ਸਨ, ਉਹਨਾਂ ਅਜਿਹੇ ਅਕਾਊਂਟ ਵੀ ਫਾਲੋ ਕੀਤੇ ਜਿਹੜੇ ਪਾਕਿਸਤਾਨ ਦੁਸ਼ਮਣ ਦੇ ਹੱਥੋਂ ਵਰਤੇ ਜਾ ਰਹੇ ਸਨ। ਬਲੋਚਿਸਤਾਨ ਵਿੱਚ ਬਦਅਮਨੀ ਦੀ ਵਕਾਲਤ ਕਰਨ ਵਾਲੇ ਦਹਿਸ਼ਤਗਰਦ, ਉਹ ਅਫਗਾਨੀ ਜਿਹੜੇ ਪਾਕਿਸਤਾਨ ਦੇ ਖਿਲਾਫ ਇੰਡੀਅਨ ਏਜੰਟਾਂ ਦਾ ਰੂਪ ਧਾਰੀ ਬੈਠੇ ਨੇ, ਇਹਨਾਂ ਦੇ ਨਾਲ ਨਾਲ ਬਰਾਹ ਰਾਸਤ ਹਿੰਦੁਸਤਾਨੀ ਏਜੰਸੀਆਂ, ਇਹਨਾਂ ਸਭ ਨੇ ਸੋਸ਼ਲ ਮੀਡੀਆ ਉੱਤੇ ਅਜਿਹਾ ਮਾਹੌਲ ਗਰਮ ਕੀਤਾ ਜਿਨ੍ਹਾਂ ਤੋਂ ਬਹੁਤ ਸਾਰੇ ਕੱਚੇ ਜ਼ਿਹਨ ਮੁਤਾਸਰ ਹੋ ਸਕਦੇ ਸਨ।
ਤੇ ਯਕੀਨਨ ਇਹ ਜ਼ਹਿਰੀਲੇ ਪ੍ਰੋਪੇਗੈਂਡੇ ਨੇ ਕਿਸੇ ਨਾ ਕਿਸੇ ਥਾਵੇਂ ਨੁਕਸਾਨ ਵੀ ਕੀਤਾ ਹੋਵੇਗਾ, ਜਿਹਦਾ ਤਰੀਆਕ ਜਿੰਨਾ ਛੇਤੀ ਕੀਤਾ ਜਾਏ ਓਨਾ ਹੀ ਚੰਗਾ ਹੈ। ਇਹੋ ਹੀ ਨਹੀਂ ਬਲਕਿ ਇੰਡੀਆ ਉਹ ਮੀਡੀਆ ਜਿਹਦੇ ਮੂੰਹ ਨਾਲ ਝੂਠ ਦਾ ਕੁੱਤਾ ਵੱਜਾ ਹੈ, ਉਹਨੇ ਲਬੈਕ ਦੇ ਖਿਲਾਫ ਸਰਕਾਰ ਦੇ ਆਪਰੇਸ਼ਨ ਨੂੰ ਇੰਝ ਵਰਤਿਆ ਜਿਵੇਂ ਇੱਥੇ ਕੋਈ ਅਜਿਹੀ ਜੰਗ ਹੋ ਰਹੀ ਹੈ ਜਿਹਦੇ ਵਿੱਚ ਇਨਸਾਨੀਅਤ ਨੂੰ ਯਕਤਰਫਾ ਤੌਰ 'ਤੇ ਫਾਇਲ ਲਾਇਆ ਜਾ ਰਿਹਾ ਹੈ। ਇਹਨਾਂ ਸਭ ਹਾਲਾਤਾਂ ਨੇ ਉਹ ਸੱਚ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਜਿਹਨੂੰ ਆਮ ਆਦਮੀ ਤੱਕ ਆਪਣੇ ਤੋਂ ਰੋਕਿਆ ਗਿਆ। ਸਾਡੀ ਸਰਕਾਰ ਨੂੰ ਹੁਣ ਇੱਕ ਖਾਸ ਪਾਲਿਸੀ ਤਰਤੀਬ ਦੇ ਲੈਣੀ ਚਾਹੀਦੀ ਹੈ, ਜਿਹੜੀ ਸੱਚ ਤੇ ਲੁਕਾਈ ਦੇ ਵਿਚਕਾਰ ਪੈਦਾ ਹੋਣ ਵਾਲੇ ਇਬਹਾਮ ਨੂੰ ਰੋਕੇ, ਜਿਹੜੀ ਬੇਯਕੀਨੀ ਦੀ ਫਜ਼ਾ ਦਾ ਖਾਤਮਾ ਕਰੇ ਤੇ ਲੋਕਾਂ ਤੱਕ ਕਮ ਅਜ਼ ਕਮ ਉਹ ਹਕੀਕਤਾਂ ਪੜ ਸਕਣ ਜਿਹੜੀਆਂ ਜ਼ਮੀਨੀ ਹਕਾਇਕ ਨੂੰ ਵਾਜ਼ੇ ਕਰਕੇ ਸਾਹਮਣੇ ਲਿਆਉਂਦੀਆਂ ਜਾਣ। ਸੱਜਣ ਪਿਆਰਿਓ, ਸਿਆਸੀ ਕਿਆਦਤਾਂ ਸ਼ੌਰ ਤੇ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਕਰਦੀਆਂ ਨੇ। ਲਬੈਕ ਵਾਲਿਆਂ ਤੋਂ ਸਿਆਸੀ ਹਵਾਲੇ ਨਾਲ ਕਈ ਗਲਤੀਆਂ ਹੋਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹਨਾਂ ਪਿਛਲੇ 1.5 ਵਰ੍ਹੇ ਤੋਂ ਗਜ਼ਾ ਲਈ ਕੁਝ ਨਹੀਂ ਸੀ ਕੀਤਾ। ਕਮ ਅਜ਼ ਕਮ ਕੋਈ ਇੱਕ ਬੰਦਾ ਜਿਹਦਾ ਤਾਲਕ ਕਰੇਨ ਪਾਰਟੀ ਨਾਲ ਹੁੰਦਾ, ਉਹ ਸੈਂਟਰ ਮੁਸ਼ਤਾਕ ਵਾਂਗੂ ਹੀ ਅਮਲੀ ਤੌਰ 'ਤੇ ਫਲਸਤੀਨੀਆਂ ਲਈ ਕੁਝ ਕਰਦਾ ਤਾਂ ਫਿਰ ਮਾਮਲਾਤ ਕੁਝ ਹੋਰ ਹੁੰਦੇ। ਫਲਸਤੀਨੀਆਂ ਲਈ 1.5 ਵਰ੍ਹੇ ਵਿਚਕਾਰ ਬਾਰਹਾ ਮੀਡੀਆ ਟਾਕ ਕੀਤੀ ਜਾਂਦੀ। ਲਬੈਕ ਦਾ ਜਿਹੜਾ ਅਕਾਊਂਟ ਹੁਣ ਸਰਕਾਰ ਦੇ ਖਿਲਾਫ ਮੁਸਲਸਲ ਵਰਤਿਆ ਜਾ ਰਿਹਾ ਹੈ, ਇਸ ਅਕਾਊਂਟ ਰਾਹੀਂ ਫਲਸਤੀਨੀਆਂ ਨਾਲ ਮੁਸਲਸਲ ਇਜ਼ਹਾਰ ਹਮਦਰਦੀ ਕੀਤਾ ਜਾਂਦਾ ਅਤੇ ਮਾਮਲਾਤ ਕੁਝ ਹੋਰ ਹੁੰਦੇ। ਅਚਾਨਕ ਫੈਸਲਾ ਕਰਕੇ ਸੜਕਾਂ ਬੰਦ ਕਰ ਦੇਣੀਆਂ, ਸਰਕਾਰਾਂ ਨੂੰ ਚੈਲੰਜ ਕਰਨਾ, ਫਿਰ ਮੁਜ਼ਾਕਰਤ ਵੱਲ ਨਾ ਹੋਣਾ, ਇਹ ਉਹ ਗਲਤੀਆਂ ਸਨ ਜਿਨ੍ਹਾਂ ਨੇ ਏਡੇ ਵੱਡੇ ਨੁਕਸਾਨ ਦੀ ਬੁਨਿਆਦ ਰੱਖੀ। ਮੈਂ ਹਰਗਿਜ਼ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਗਲਤੀਆਂ ਦੇ ਨਤੀਜੇ ਵਿੱਚ ਸਰਕਾਰ ਨੂੰ ਉਹ ਰਵੱਈਆ ਇਖਤਿਆਰ ਕਰਨਾ ਚਾਹੀਦਾ ਸੀ ਜੋ ਉਹਨੇ ਕੀਤਾ। ਗਲਤੀ ਦੋਵਾਂ ਧਿਰਾਂ ਨੇ ਕੀਤੀ, ਗਲਤ ਫੈਸਲੇ ਦੋਵਾਂ ਪਾਸੇ ਹੋਏ। ਇਹਨਾਂ ਗਲਤ ਫੈਸਲੇ ਦਾ ਨਤੀਜਾ ਸਾਡੀ ਪੂਰੀ ਕੌਮ ਨੂੰ ਭੁਗਤਣਾ ਪਏਗਾ। ਇਹ ਉਹ ਨੁਕਸਾਨ ਹੈ ਜਿਹਦਾ ਅਜ਼ਾਲਾ ਛੇਤੀ ਕਿਤੇ ਨਹੀਂ ਹੋਣਾ, ਬਹਰਹਾਲ ਹੁਣ ਜੋ ਸਾਹਮਣੇ ਹੋਣਾ ਸੀ ਹੋ ਚੁੱਕਿਆ। ਪੂਰੀ ਕੌਮ ਉਦਾਸ ਤੇ ਗਮਗੀਨ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਸਾਡੀ ਮਜ਼ਹਬੀ ਕਿਆਦਤ ਸਾਹਮਣੇ ਆਵੇ ਤੇ ਸਰਕਾਰ ਨਾਲ ਬਹਿ ਕੇ ਇਹਨਾਂ ਸਭ ਗਲਤੀਆਂ ਦਾ ਨਿਤਾਰਾ ਕਰੇ। ਜਿਸ ਦੀ ਜਿੱਡੀ ਵੱਡੀ ਗਲਤੀ ਉਹਨੂੰ ਓਡੀ ਵੱਡੀ ਸਜ਼ਾ ਦਿੱਤੀ ਜਾਏ, ਨਾ ਕਿਸੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾਣ ਅਤੇ ਨਾ ਹੀ ਕਿਸੇ ਨੂੰ ਇਸ ਕਰਕੇ ਮਾਫ ਕਰਤਾ ਜਾਏ ਕਿ ਉਹਦਾ ਤਾਲੁਕ ਸਰਕਾਰ ਨਾਲ ਹੈ। ਜਿਸ ਜਗ੍ਹਾ 'ਤੇ ਮਾਮਲਾਤ ਵਿਗੜੇ, ਜਿਹੜਾ ਮਾਮਲਾਤ ਵਿਗਾੜਨ ਦੀ ਵਜ੍ਹਾ ਬਣਿਆ ਅਤੇ ਜਿਹਨੇ ਆਪਣੇ ਹੱਥ ਲਹੂ ਨਾ ਰੰਗੇ, ਉਹਨਾਂ ਸਭ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਪੂਰਾ ਇਨਸਾਫ ਕੀਤਾ ਜਾਏ। ਯਾਦ ਰੱਖੋ, ਜੇਕਰ ਇਹ ਸਾਨੇ ਮਗਰੋਂ ਵੀ ਅਸੀਂ ਇਨਸਾਫ ਦੀ ਤੱਕੜੀ ਪੂਰੀ ਨਹੀਂ ਤੋਲਾਂਗੇ ਤਾਂ ਫਿਰ ਸਾਡੀ ਆਉਣ ਵਾਲੀ ਨਸਲਾਂ ਇਹਦੇ ਨਤੀਜੇ ਭੁਗਤਣਗੀਆਂ। ਅਤੇ ਜੇਕਰ ਅਸੀਂ ਇੱਕੋ ਡਾਂਗ ਨਾਲ ਸਭ ਨੂੰ ਏਕਦੇ ਰਹਾਂਗੇ, ਕੌਣ ਸਹੀ ਅਤੇ ਕੌਣ ਗਲਤ ਇਹ ਵੀ ਨਹੀਂ ਵੇਖਾਂਗੇ, ਅਤੇ ਫਿਰ ਸਾਡੀ ਰਿਆਸਤ ਵਿੱਚ ਨਾ ਤਾਂ ਕਦੀ ਕਾਨੂੰਨ ਦੀ ਹੁਕਮਰਾਨੀ ਆਉਣੀ ਹੈ ਅਤੇ ਨਾ ਹੀ ਕਦੀ ਆਇਨ ਦੀ ਰਾਹ ਪੈ ਕੇ ਇਹ ਰਿਆਸਤ ਤਰੱਕੀ ਦਾ ਸਫ਼ਰ ਤੈਅ ਕਰੇਗੀ। ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਬਹੁਤ ਸਾਰੇ ਹਾਲਾਤ ਵਾਜ਼ੇ ਹੋ ਜਾਣਗੇ ਅਤੇ ਸਾਡੇ ਸਾਹਮਣੇ ਉਹ ਲੁਕੀਆਂ ਹੋਈਆਂ ਸੱਚਾਈਆਂ ਵੀ ਆ ਜਾਣਗੀਆਂ, ਜਿਨ੍ਹਾਂ ਉੱਤੇ ਪਰਦਾ ਪਾ ਕੇ ਬਹੁਤ ਸਾਰੇ ਲੋਕ ਇਹ ਸਮਝੀ ਬੈਠੇ ਨੇ ਕਿ ਸ਼ਾਇਦ ਆਮ ਲੁਕਾਈ ਨੂੰ ਇਹਦਾ ਕਦੀ ਪਤਾ ਹੀ ਨਹੀਂ ਲੱਗਣਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਸਿਆਸੀ ਕਿਆਦਤ, ਸਰਕਾਰਾਂ ਅਤੇ ਉਹਨਾਂ ਹਲਕਿਆਂ ਨੂੰ ਰਿਆਸਤੀ ਮੁਫਾਦ ਵਿੱਚ ਫੈਸਲੇ ਕਰਨ ਦੀ ਤੌਫੀਕ ਦੇਵੇ। ਜਿਨ੍ਹਾਂ ਦੇ ਹੱਥ ਵਿੱਚ ਇਖਤਿਆਰ ਹੈ, ਸਾਰੇ ਮਿਲ ਕੇ ਇਸ ਸਿਆਸਤ ਅਤੇ ਇਸ ਸਿਆਸਤ ਦੇ ਵਸਣ ਵਾਲਿਆਂ ਦੇ ਨਾਲ ਹਮਦਰਦੀ ਦਾ ਜਜ਼ਬਾ ਰੱਖਣ, ਨਾ ਕਿ ਆਪਣੇ ਸਿਆਸੀ ਮੁਫਾਦਾਂ ਦੀ ਸੂਲੀ ਉੱਤੇ ਲੋਕਾਂ ਦੇ ਪੁੱਤਰਾਂ ਨੂੰ ਚੜ੍ਹਾਉਣ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸਾਡਾ ਪਾਕਿਸਤਾਨ ਹਰ ਦੁੱਖ ਦਰਦ ਅਤੇ ਮੁਸੀਬਤ ਤੋਂ ਆਜ਼ਾਦ ਰਹੇ। ਸਾਡੇ ਦੇਸ਼ ਉੱਤੇ ਰੱਬ ਦੀ ਰਹਿਮਤ ਦੀ ਛਾਂ ਰਹੇ ਅਤੇ ਰੱਬ ਸੋਹਣਾ ਇਹਨੂੰ ਹਰ ਅਜਿਹੀ ਕਿਆਮਤ ਤੋਂ ਮਹਿਫੂਜ਼ ਰੱਖੇ ਜਿਹੜੀ ਮਾਵਾਂ ਦੀਆਂ ਗੋਦਾਂ ਉਜਾੜ ਦਿੰਦੀਆਂ ਨੇ। ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖ।